ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਮੇਰਾ ਨਾਮ ਹੈ ਜੀ ਡਾਕਟਰ ਅਰਸਲਾਨ ਖਾਲਿਦ। ਅੱਜ ਇੱਕ ਦੁਬਾਰਾ ਨਈ ਵੀਡੀਓ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੋ ਗਏ ਹਾਂ। ਅੱਜ ਦੀ ਵੀਡੀਓ ਬਹੁਤ ਹੀ ਅਹਿਮ ਟੌਪਿਕ 'ਤੇ ਆ। ਬਹੁਤ ਸਾਰੇ ਫਾਰਮਰ ਦੋਸਤ ਸਵਾਲ ਕਰ ਰਹੇ ਹੁੰਦੇ ਨੇ ਕਿ ਡਾਕਟਰ ਸਾਹਿਬ ਸਾਡੇ ਜਾਨਵਰ ਦਾ ਜਿਹੜਾ ਹਵਾਨਾ ਹੈ, ਜਦੋਂ ਅਸੀਂ ਉਹਨੂੰ ਡਰਾਈ ਕੀਤਾ ਸੀ, ਯਾਨੀ ਡਰਾਈ ਕਰਨ ਤੋਂ ਮੁਰਾਦ ਇਹ ਹੈ ਕਿ ਜਦੋਂ 7 ਮਹੀਨੇ ਉਹਦੇ ਗੱਭਣ ਹੋਣ ਦੇ ਹੋ ਗਏ ਸੀ ਪੂਰੇ, ਉਦੋਂ ਅਸੀਂ ਉਹਦਾ ਦੁੱਧ ਸੁਕਾ ਦਿੱਤਾ ਸੀ। ਉਦੋਂ ਉਹਦਾ ਹਵਾਨਾ ਟੋਟਲੀ ਬਿਲਕੁਲ ਠੀਕ ਸੀ, ਅਤੇ ਉਸ ਤੋਂ ਬਾਅਦ ਜਦੋਂ ਉਹ ਸੋਇਆ ਹੈ ਅਤੇ ਉਹਦਾ ਹਵਾਨਾ ਖ਼ਰਾਬ ਹੋ ਗਿਆ। ਅੱਜ ਮੈਂ ਜਿਹੜਾ ਤੁਹਾਨੂੰ ਦੇਸੀ ਨੁਸਖਾ ਦੱਸਣ ਜਾ ਰਿਹਾ ਵਾਂ, ਇਸ ਚੀਜ਼ ਨੂੰ ਤੁਸੀਂ ਫਾਲੋ ਕਰਨਾ ਹੈ ਅਤੇ ਇਹਦਾ ਜਿਹੜਾ ਵੀ ਰਿਜ਼ਲਟ ਆਏ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਾਜ਼ਮੀ ਦੱਸਣਾ ਹੈ ਕਿ ਤੁਹਾਨੂੰ ਇਸ ਚੀਜ਼ ਦਾ ਕੀ ਰਿਜ਼ਲਟ ਆਇਆ ਹੈ। ਮੇਰੇ ਕੋਲ ਬਹੁਤ ਸਾਰੇ ਜਾਨਵਰ ਇਸ ਤਰ੍ਹਾਂ ਆਏ ਨੇ ਜਿਨ੍ਹਾਂ ਨੂੰ ਸੇਮ ਮਸਲਾ ਸੀ। ਮੈਂ ਉਹਨਾਂ ਨੂੰ ਇਹੀ ਨੁਸਖਾ ਦੱਸਿਆ ਹੈ ਅਤੇ ਮਾਸ਼ਾਅੱਲਾ ਉਹਦੇ ਬਹੁਤ ਹੀ 100% ਰਿਜ਼ਲਟ ਰਹੇ ਨੇ। ਤੁਸੀਂ ਵੀ ਇਸ ਨੁਸਖੇ ਦਾ ਇਸਤੇਮਾਲ ਕਰੋ ਅਤੇ ਇਹਦਾ ਰਿਜ਼ਲਟ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਲਾਜ਼ਮੀ ਦੱਸੋ। ਇਨਸ਼ਾਅੱਲਾ ਤੁਸੀਂ ਇਸ ਨੁਸਖੇ ਨੂੰ ਇਸਤੇਮਾਲ ਕਰੋਗੇ ਅਤੇ ਇਹਦੇ ਇਸਤੇਮਾਲ ਕਰਨ ਦੇ ਨਾਲ ਤੁਹਾਡੇ ਜਾਨਵਰ ਦੇ ਹਵਾਨੇ ਦਾ, ਅਗਰ ਉਹਦਾ ਬੈਲੈਂਸ ਖ਼ਰਾਬ ਹੋਇਆ ਹੈ, ਅਗਰ ਉਸ ਹਵਾਨੇ ਦਾ ਇੱਕ ਸਾਈਡ ਖ਼ਰਾਬ ਹੈ, ਇੱਕ ਥਣ ਖ਼ਰਾਬ ਹੈ, 2 ਥਣ ਖ਼ਰਾਬ ਨੇ ਜਾਂ 3 ਜਾਂ 4 ਥਣ ਖ਼ਰਾਬ ਨੇ, ਤਾਂ ਤੁਸੀਂ ਇਹਦਾ ਇਸਤੇਮਾਲ ਕਰੋ। ਇਨਸ਼ਾਅੱਲਾ ਇਹਦੇ ਨਾਲ ਤੁਹਾਨੂੰ 100% ਰਿਜ਼ਲਟ ਆਉਣਗੇ। ਤੁਹਾਡਾ ਜਾਨਵਰ ਡਰਾਈ ਹੈ ਅਤੇ ਡਰਾਈ ਪੀਰੀਅਡ 'ਚ ਵੀ ਤੁਸੀਂ ਇਹਦਾ ਇਸਤੇਮਾਲ ਕਰ ਸਕਦੇ ਹੋ। ਅਗਰ ਤੁਹਾਡਾ ਜਾਨਵਰ ਬੱਚਾ ਦੇ ਦਿੱਤਾ ਹੈ ਅਤੇ ਉਹਦੇ ਤੋਂ ਬਾਅਦ ਵੀ ਤੁਸੀਂ ਇਹਦਾ ਇਸਤੇਮਾਲ ਕਰ ਸਕਦੇ ਹੋ। ਇਹਦੀਆਂ 2 ਚੀਜ਼ਾਂ ਨੇ, ਇੱਕ ਸਰਦੀ ਦੀ ਫਾਰਮੂਲੇਸ਼ਨ ਮੈਂ ਤੁਹਾਨੂੰ ਅਲੱਗਾ ਦੱਸਾਂਗਾ ਅਤੇ ਗਰਮੀ ਦੀ ਫਾਰਮੂਲੇਸ਼ਨ ਥੋੜ੍ਹੀ ਜਿਹੀ ਤਬਦੀਲ ਕਰਕੇ ਮੈਂ ਤੁਹਾਨੂੰ ਲਾਜ਼ਮੀ ਦੱਸਾਂਗਾ, ਜਿਹਦੇ ਨਾਲ ਤੁਸੀਂ ਇਹਦੇ ਤੋਂ ਮਜ਼ੀਦ ਫ਼ਾਇਦਾ ਉਠਾ ਸਕਦੇ ਹੋ। ਇਨਸ਼ਾਅੱਲਾ ਬਹੁਤ ਹੀ ਅੱਛੀਆਂ ਚੀਜ਼ਾਂ ਨੇ, ਤੁਸੀਂ ਇਸਤੇਮਾਲ ਕਰੋਗੇ, ਤੁਸੀਂ ਸੁਣੋਗੇ ਅਤੇ ਤੁਹਾਨੂੰ ਪਤਾ ਚੱਲੇਗਾ ਕਿ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦਾ ਅਤੇ ਐਕਸਟਰਾ ਜਿਹੜਾ ਮੈਡੀਸਨ ਸਾਨੂੰ ਦੱਸ ਕੇ ਗਏ ਨੇ। ਸਾਇੰਸ ਨੇ ਵੀ ਇਹਨਾਂ ਚੀਜ਼ਾਂ ਨੂੰ ਪ੍ਰੂਵ ਕੀਤਾ ਹੈ ਕਿ ਇਹਨਾਂ ਚੀਜ਼ਾਂ ਦੇ ਇਸਤੇਮਾਲ ਕਰਨ ਦੇ ਨਾਲ ਜਾਨਵਰ ਦੀ ਹੈਲਥ ਇੰਪਰੂਵ ਹੋਏਗੀ। ਜਾਨਵਰ ਦੇ ਹਵਾਨੇ ਦੇ ਵਿੱਚ ਸੋਜ਼ਸ਼, ਕਾਣਾ ਹੋ ਗਿਆ ਹਵਾਨਾ, ਜਾਂ ਹਵਾਨਾ ਬਿਲਕੁਲ ਜ਼ੀਰੋ ਹੋਣ ਜਾ ਰਿਹਾ, ਅਤੇ ਇਸ ਚੀਜ਼ ਦਾ ਇਸਤੇਮਾਲ ਕਰੋ। ਇਨਸ਼ਾਅੱਲਾ ਚੀਜ਼ਾਂ ਕਵਰ ਹੋ ਜਾਣਗੀਆਂ। ਹਵਾਨੇ ਦੇ ਵਿੱਚ ਥਣ ਦੇ ਵਿੱਚ ਨਾੜ ਆ ਗਈ ਹੈ, ਉਹਦੇ ਵਾਸਤੇ ਵੀ ਤੁਸੀਂ ਇਸ ਨੂੰ ਇਸਤੇਮਾਲ ਕਰ ਸਕਦੇ ਹੋ। ਵੀਡੀਓ ਸਟਾਰਟ ਹੋਣ ਤੇ ਦੇਖਣ ਤੋਂ ਪਹਿਲਾਂ, ਟੌਪਿਕ ਵੱਲ ਜਾਣ ਤੋਂ ਪਹਿਲਾਂ, ਜਿਸ ਭਾਈ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰੇ ਤਾਂ ਕਿ ਹਰ ਨਈ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪ੍ਰੋਪਰਲੀ ਪਹੁੰਚਦੀ ਰਹੇ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰੋ ਤਾਂ ਕਿ ਤੁਹਾਡੇ ਜਿੰਨੇ ਵੀ ਫਾਰਮਰ ਹਜ਼ਰਾਤ ਨੇ, ਜਿੰਨੇ ਵੀ ਭਰਾ ਨੇ, ਜਿਨ੍ਹਾਂ ਨੂੰ ਵੀ, ਕਿਉਂਕਿ ਹਵਾਨੇ ਦਾ ਮਸਲਾ ਤਾਂ ਐਸਾ ਮਸਲਾ ਹੈ ਕਿ ਜਿਹੜੇ ਵੀ ਫਾਰਮਰ ਦੋਸਤ ਨੇ, ਬੇਸ਼ੱਕ ਮੇਰੇ ਦੋਸਤ ਨੇ ਜਾਂ ਤੁਹਾਡੇ ਦੋਸਤ ਨੇ, ਤੁਹਾਡੇ ਸਰਾਊਂਡਿੰਗ ਦੇ ਵਿੱਚ, ਤੁਹਾਡੇ ਪਿੰਡਾਂ ਦੇ ਵਿੱਚ ਜਾਂ ਫਾਰਮ 'ਤੇ ਜਿਹਨੇ ਜਾਨਵਰ 1 ਰੱਖਿਆ ਹੈ ਜਾਂ ਜਿਹਨੇ 10 ਰੱਖੇ ਨੇ, ਇਹ ਮਸਲਾ ਬਾਰ-ਬਾਰ ਆਉਂਦਾ ਰਹਿੰਦਾ ਅਤੇ ਇਹ ਬਹੁਤ ਸਾਰੇ ਲੋਕਾਂ ਨੇ ਸਾਨੂੰ ਸਵਾਲ ਕੀਤਾ ਹੈ, ਜਿਹਦੀ ਵਜ੍ਹਾ ਤੋਂ ਮੈਂ ਇਹ ਵੀਡੀਓ ਬਣਾਉਣ ਜਾ ਰਿਹਾ ਵਾਂ। ਵੀਡੀਓ ਨੂੰ ਧਿਆਨ ਨਾਲ ਸੁਣ ਲੈਣਾ ਹੈ ਤਾਂ ਕਿ ਕੋਈ ਵੀ ਚੀਜ਼ ਉਹਦੇ ਵਿੱਚੋਂ ਤੁਸੀਂ ਸਕਿਪ ਨਾ ਕਰੋ। ਵੀਡੀਓ ਦਾ ਨੁਸਖਾ ਦੱਸਣ ਜਾ ਰਿਹਾ ਵਾਂ ਮੈਂ ਤੁਹਾਨੂੰ ਥਣ ਦਾ, ਹਵਾਨੇ ਦਾ, ਕਿ ਇਸ ਹਵਾਨੇ ਨੂੰ ਬਿਹਤਰ ਕਰਨ ਵਾਸਤੇ ਅਗਰ ਉਹਦੇ ਵਿੱਚ ਨਾੜ ਆ ਗਈ ਹੈ ਜਾਂ ਉਹਦਾ ਪ੍ਰੋਡਕਸ਼ਨ ਘੱਟ ਹੋ ਗਈ ਹੈ, ਅਤੇ ਤੁਸੀਂ ਕੀ ਕਰਨਾ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਉਹਦੇ ਵਾਸਤੇ 1 ਕਿਲੋ ਯਾਨੀ ਕਿ 1000 ਗ੍ਰਾਮ ਘਿਓ ਲੈ ਲੈਣਾ। ਡਾਲਡਾ ਘਿਓ ਲੈ ਕੇ ਤੁਸੀਂ ਉਹਨੂੰ ਗਰਮ ਕਰਨਾ ਹੈ। 500 ਗ੍ਰਾਮ ਥੋਮ ਲੈ ਲੈਣਾ ਹੈ, ਲਸਣ ਜਿਹਨੂੰ ਅਸੀਂ ਕਹਿੰਦੇ ਹਾਂ। ਲਸਣ ਨੂੰ ਤੁਸੀਂ ਸਾਫ਼ ਕਰ ਲੈਣਾ। ਮੈਂ ਕੋਸ਼ਿਸ਼ ਕਰਨਾ ਕਿ ਵੀਡੀਓ ਨੂੰ ਸ਼ਿਫਟ ਕਰਾਂ ਉਰਦੂ ਜ਼ੁਬਾਨ ਦੇ ਵਿੱਚ ਤਾਂ ਕਿ ਬਹੁਤ ਸਾਰੇ ਮੇਰੇ ਫਾਰਮਰ ਦੋਸਤ ਜਿਹੜੇ ਨੇ ਉਹ ਜਿਹੜੇ ਇਸਲਾਮਾਬਾਦ ਵਾਲੀ ਸਾਈਡ 'ਤੇ ਨੇ ਉਹ ਇਸ ਚੀਜ਼ ਨੂੰ ਨਹੀਂ ਸਮਝ ਸਕਦੇ ਪੰਜਾਬੀ ਨੂੰ, ਜਾਂ ਜਿਹੜੇ ਪਠਾਨ ਭਾਈ ਨੇ ਉਹ ਪੰਜਾਬੀ ਨੂੰ नहीं समझ सकते। तो प्यारे फार्मर दोस्तों देखें, मैं इस चीज़ को एक्सप्लेन करने जा रहा हूँ कि सबसे पहले आपने क्या लेना है कि 1000 ग्राम यानी कि 1 किलो आपने डाल्डा घी ले लेना है। ये सर्दियों का नुस्खा आपको बता रहा हूँ। 1 किलो आपने डाल्डा घी ले लेना है और आधा किलो आपने लहसुन ले के उसको साफ़ कर लेना है। उसकी वो जो तुरी होती है उसको बिल्कुल साफ़ कर लेना है। करना क्या है आपने कि घी को चूल्हे पे रख देना है, उसको गर्म करना है। जब वो पूरा रेड हो जाएगा, वो लाल हो जाएगा पूरा पक के, तो उसमें जो थोम आपने लहसुन को यूज़ किया है उसको आपने साफ़ करके उसमें आपने ग्राइंड कर लेना है। तो जब आप उसे ग्राइंड कर लेंगे तो ग्राइंड करके आपने उसको उस घी में मिक्स कर देना है। जब घी में मिक्स करेंगे तो वो प्रॉपर सी एक खीर बन जाएगी। उसको आपने चूल्हे से उतार लेना है। समझ लग रही है आपको? आपने घी लेके गरम करके उसे बिल्कुल जब रेड कलर का हो जाएगा तो उसमें आपने थोम डाल लेना है। खीर जो उसकी आपने बनाई हुई है, थोम को ग्राइंड किया हुआ है, उसको डाल के आपने चूल्हे से उतार लेना है। जब वो बिल्कुल आपके पास ठंडा हो जाए तो आपने 200 ग्राम उसमें टाटरी डालनी है। टाटरी 200 ग्राम उसमें डाल के आपने उसकी 5 डोज़ें बना लें उसकी।
آپ اس کی 6 ڈوزیں بنا لیں، آپ اس کی 7 ڈوزیں بنا لیں۔ سردیوں میں آپ نے روزانہ 1 ڈوز جانور کو دینی ہے۔ 3 چیزیں آپ نے اس میں استعمال کرنی ہیں۔ 1 کلو گھی ہو گیا، اس کو گرم کرنا ہے، اس میں مکس کر دینا ہے آپ نے 500 گرام تھوم یعنی لہسن آپ زیادہ بھی کر سکتے ہیں، اس میں 700 گرام تک بھی لے کے جا سکتے ہیں۔ لہسن جتنا بھی ہے یہ اچھا ہی اس کا رزلٹ آئے گا۔ اور جب وہ ٹھنڈا ہو جائے گا چولہے سے اتار کے، تو آپ نے اس میں 200 گرام ٹاٹری کا استعمال کرنا ہے۔ ٹاٹری اس میں کر کے آپ نے اس کی پراپر 3 4 5 یا 6 ڈوزز بنا لینی ہے۔ آپ نے روزانہ 1 ڈوز جانور کو دینی ہے، تو انشاءاللہ اس سے آپ کے جانور کا جو بھی مسئلہ ہے وہ حل ہو جائے گا۔ تو اگر آپ کے جانور کو پھر بھی مسئلہ نہیں حل ہوتا تو آپ میرا کمنٹ میں ڈسکرپشن میں بھی نمبر چل رہا ہے اور نیچے بھی نمبر لکھا ہوا ہے، تو آپ اس میں مجھے میسج کر سکتے ہیں۔ کائنڈلی کالز نہ کیا کریں، میسج کیا کریں واٹس ایپ پہ۔ میں ہر میسج کو پڑھ کے اچھی طرح اور اس کا جواب دیتا ہوں۔ آپ مجھے میسج کیا کریں تو انشاءاللہ اس کا آپ کو فوری رپلائی آیا کرے گا۔ کچھ ٹائم کے اندر 3 4 5 یا 7 گھنٹے میں اس کا آپ کو رپلائی آ جایا کرے گا۔ اگر یہ سردیوں کا نسخہ تھا، اگر گرمیوں کا سیزن چل رہا ہے تو صرف آپ نے گھی کی جگہ سرسوں کا تیل استعمال کر لینا ہے۔ سرسوں کا تیل استعمال کر کے اس میں آپ نے تھوم استعمال کرنا ہے، لہسن کا استعمال کرنا ہے، صاف کر کے اس کو گرائنڈ کر کے اس میں استعمال کر لینا ہے۔ اور دوسرے نمبر پہ آپ نے کیا کرنا ہے کہ اس میں بھی ٹاٹری کا استعمال کرنا ہے۔ آپ یہ چیزیں استعمال کریں گے تو انشاءاللہ آپ کے جانور کو جو بھی مسئلہ ہے وہ ریپیئر ہو جائے گا۔ ہوانے کا بہت ساری چیزیں اس میں کور ہو جائیں گی، پروڈکشن پہ بھی پراپر جانور آئے گا۔ اور اس کے علاوہ آپ کے جانور کے ہوانے کو کوئی مسئلہ ہے، کانا ہو گیا، اس میں ناڑ آ رہی ہے یا آ گئی ہے، تو یہ چیز استعمال کریں۔ گرمیوں میں آپ نے 1 دن چھوڑ کے 1 دن استعمال کرنا ہے، اور سردیوں میں آپ نے ڈیلی استعمال کرنا ہے۔ آپ کا جانور جب گبن ہے تو آپ نے اس کو ڈرائی کر دیا، یعنی آپ نے اس کا دودھ لینا بند کر دیا، تو آپ نے 6ویں 7ویں مہینے میں جب آپ نے ڈرائی کر دیا ہے، سردیاں ہو تو سردیوں والا فارمولہ لے کے آپ نے چلنا ہے، گرمیاں ہو تو گرمیوں والا فارمولہ لے کے آپ نے چلنا ہے۔ ابھی اس کے فائدے بتاتا ہوں آپ کو۔ سردیاں ہو تو سردیوں والا فارمولہ جب آپ یہ لے کے چلیں گے تو جو 2 مہینے کا ڈرائی پیریڈ ہے اس میں جو ہوانے کی توڑ پھوڑ ہوئی ہے، جو ہوانے کو مسئلہ ہے، تو وہ 2 مہینے میں آپ یہ ساتھ خوراک بھی دیتے جائیں اور آپ اس کا دودھ بھی نہیں لیں گے، تو یہ 2 مہینے میں یہ مسئلہ انشاءاللہ ٹوٹلی کور ہو جائے گا۔ اگر آپ کا جانور بچہ دینے کے بعد بھی آپ اس کو استعمال کریں تو انشاءاللہ اس میں بھی اس کا بہتر رزلٹ آئے گا، لیکن ڈرائی پیریڈ میں آپ اس کا استعمال کریں، ایک تو جانور کے اندر گھی چلا جائے گا، بچے کی گروتھ پراپر ہوگی اور بچہ دینے میں مسئلہ نہیں ہوگا، یہ بھی ہوگی چیز۔ اور گرمیوں میں بھی آپ نے اسی طرح سرسوں کا تیل استعمال کرنا ہے۔ سرسوں کا تیل استعمال کریں گے، اس میں آپ تھوم کی کھیر، لہسن، اور ڈرائی پیریڈ میں جب آپ اس کا استعمال کریں گے تو انشاءاللہ اس چیز سے بھی جانور کو پراپر بوسٹ ملے گا، پراپر اس کی گرمی کا لیول کم ہوگا، تو ڈرائی پیریڈ میں آپ کے جو جانور کے ہوانے کا مسئلہ انشاءاللہ وہ بھی کور ہو جائے گا۔ اسی طرح گرمی میں بھی اگر بچہ دینے کے بعد بھی مسئلہ آ رہا ہے تو بچہ دینے کے بعد بھی آپ نے اس مسئلے کو اسی طرح خوراکوں کو دیتے جانا ہے جانور کو، تو انشاءاللہ وہ بھی اس کے ساتھ کور ہو جائیں گی۔ امید کرتا ہوں کہ آج کی ویڈیو بھی آپ کو اچھی لگی ہوگی۔ جانور گبن کا پہلے 2 مہینے میں آپ نے کون سی خوراک دینی ہے، گبن جانور ہے اس کا حوانہ بنانا ہے، اس میں کون سی خوراک دینی ہے، اور گبن جانور کے حوانے کے بعد پیدائش کے بعد اس کو کون سی خوراک دینی ہے، پہلے والی بھی ویڈیو میں نے ڈالی ہوئی ہے، اینڈ والی ویڈیو بھی میں نے ڈالی ہوئی ہے، آپ دونوں ویڈیوز جا کے یوٹیوب پہ دیکھ سکتے ہیں۔ آپ نے بچہ پیدا ہو گیا، اس کو دودھ کتنا دینا ہے، اس کو ونڈے پہ کب لے کے آنا ہے، آپ نے اس کو پانی کب دینا ہے، اس کو سبز چارہ کب دینا ہے، ساری ویڈیو میں نے یوٹیوب پہ ڈالی ہوئی ہیں، آپ اس میں جا کے اسے دیکھ سکتے ہیں۔ دھیان سے دیکھیں ویڈیو، جدھر سے سمجھ نہیں آئی تو میرے سے آپ میسج کر کے پوچھ سکتے ہیں۔ ویڈیو کو آگے سے آگے شیئر کریں تاکہ ہر نئی آنے والی ویڈیو آپ تک پراپرلی پہنچتی رہے، اور چینل کو بھی سبسکرائب کر دیں۔ آج تک کے لیے اتنا ہی، اگلی ویڈیو تک کے لیے اپنا خیال رکھیے گا۔ السلام علیکم۔